ਮੋਦੀ ਨੇ ਵਾਰਾਣਸੀ ਦੇ ਵਿੱਚ ਸੰਗਮ ਦੇ ਨਾਂ ਥੱਲੇ ਕਿ ਜੀ ਦੇਖੋ ਤਮਿਲਨਾਡੂ ਔਰ ਵਾਰਾਣਸੀ ਕਾਂਸ਼ੀ ਦਾ ਨਾਂ ਹੈ, ਬਨਾਰਸ ਜਿਹਦਾ ਨਾਂ ਹੈ, ਇਹਨਾਂ ਦਾ ਕਿਵੇਂ ਸਾਡੀਆਂ ਸਿਮਿਲੈਰਿਟੀਜ਼ ਨੇ। He hailed Kanchi, Banaras, and Tamil Nadu as timeless centers of culture, Sanskriti and civilization. In our country, there is an importance of Sangams. From the confluence of rivers and streams to ideas, ideologies, knowledge, science and society's culture, we have celebrated all the confluences. The Kanchi Tamil Sangam is celebrated a celebration of India's diversity and uniqueness. उन्हें कहा जी, our Tamil Nadu and Tamil culture represent the pride in India's ancient legacy. If in Kanchi there is Baba Vishwanath, then in Tamil Nadu there is blessing of Lord Rameshwaram. Center invitation to Tamil Nadu government for Tamil Sangam got no response. ਜੇ ਨਾਰਥ ਈਸਟ ਕਾਬੂ ਕਰ ਸਕਦੇ ਨੇ, ਜਿੱਥੇ ਬਿਲਕੁਲ ਕਬੀਲੇ ਜਿਨ੍ਹਾਂ ਦਾ ਕੋਈ ਸੰਬੰਧ ਹੀ ਨਹੀਂ ਹਿੰਦੂ ਧਰਮ ਨਾਲ, ਤੇ ਸਾਊਥ ਦੇ ਵਿੱਚ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸ਼ੰਕਰਾ ਜਿਹੜਾ ਉਹ ਕੇਰਲਾ ਦਾ ਨੰਬੂਦਰੀ ਬ੍ਰਾਹਮਣ ਔਰ ਰਾਮਾਨੁਜ ਤਮਿਲ ਰੂਟਸ, ਔਰ ਕਿਤੇ ਨਾ ਕਿਤੇ ਸ਼ਿਵਜੀ ਇੱਧਰ ਉੱਧਰ ਸ਼ਿਵਜੀ ਨਾਲ ਵਿਸ਼ਨੂੰ ਵੀ ਬਿਠਾਤਾ, ਬ੍ਰਹਮਾ ਵੀ ਬਿਠਾਤਾ, ਕੋਈ ਨਾ ਕੋਈ ਉਹਦੇ ਰਾਮੇਸ਼ਵਰਮ ਦੇ ਤੀਰਥ ਨਾਲ ਵੀ ਜੋੜ ਲੈਂਦੇ ਨੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਨਵੀਂ ਨੌਟੰਕੀ ਦਾ ਆਗਾਜ਼ ਕੀਤਾ ਹੈ, ਜਿਸ ਨੂੰ ਕਾਂਸ਼ੀ ਅਤੇ ਤਾਮਿਲਨਾਡੂ ਦਾ ਸੰਗਮ ਕਿਹਾ ਗਿਆ ਹੈ। ਇਸ ਪਿੱਛੇ ਗੁੱਜਾ ਮਕਸਦ ਤਾਮਿਲਨਾਡੂ ਵਿੱਚ ਹਿੰਦੂਤਵੀ ਨਫ਼ਰਤ ਨੂੰ ਫੈਲਾਉਣਾ ਹੈ ਤਾਂ ਜੋ ਉੱਥੇ ਵੀ ਬੀਜੇਪੀ ਦਾ ਕਬਜ਼ਾ ਹੋ ਸਕੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो, RSS ने 100 साल पहला ਜਿਹੜਾ ਹਿੰਦੁਸਤਾਨ ਦਾ ਆਪਣਾ ਮਿਸ਼ਨ ਸ਼ੁਰੂ ਕੀਤਾ ਜੀ, ਬਿਲਕੁਲ ਅਨਨੋਨ ਡਾਕਟਰ ਹੈਡਗਵੇਅਰ, ਔਰ ਬਾਅਦ ਦੇ ਵਿੱਚ ਸਿਰਫ ਇੱਕ ਜਿਸ ਨੂੰ ਇਹਨਾਂ ਨੇ ਸਵੈਮ ਸੇਵੀ ਸੰਘ ਕਿਹਾ RSS ਦੇ ਨਾਂ ਥੱਲੇ ਜਿਹਦੀ ਸ਼ੁਰੂਆਤ ਕੀਤੀ। ਇਹ ਰਿਮਾਰਕੇਬਲ ਹੈ ਜੇ ਇੱਕ ਪਾਸਿਓਂ ਕਹਿਣਾ ਹੋਏ ਵੀ ਕਿਵੇਂ ਉਹਨਾਂ ਨੇ ਆਪਣੇ ਤੌਰ ਤਰੀਕੇ, ਢੰਗ, ਆਪਣਾ ਜਿਹੜਾ ਉਹਨਾਂ ਦਾ ਫਰੇਬੀ ਜਾਲ ਸੀ ਉਸ ਨੂੰ ਬੁਣਦੇ ਚਲੇ ਗਏ। ਕਿਵੇਂ 47 ਤੱਕ ਉਹਨਾਂ ਦੀ ਕੋਈ ਕੰਟਰੀਬਿਊਸ਼ਨ ਨਹੀਂ ਹੈ ਅੰਗਰੇਜ਼ਾਂ ਨੂੰ ਕੱਢਣ 'ਚ ਜਾਂ ਕਿਸੇ ਵੀ ਲੈਵਲ ਦੇ ਉੱਤੇ, ਸਿਵਾਏ ਸਮਾਜ 'ਚ ਨਫ਼ਰਤ ਫੈਲਾਉਣ ਦੇ ਕੋਈ ਕੰਮ ਨਹੀਂ ਕੀਤਾ। ਪਰ ਉਹਨਾਂ ਨੇ ਗਾਂਧੀ ਦਾ ਮਰਡਰ ਵੀ ਕੀਤਾ। ਉਹਨਾਂ ਨੇ ਕਿਵੇਂ ਬਾਬਰੀ ਮਸਜਿਦ ਢਾਉਣ ਤੋਂ ਬਾਅਦ ਫਿਰ ਆਪਣਾ ਪਹਿਲਾਂ ਭਾਰਤੀ ਜਨਸੰਘ ਦੇ ਰੂਪ 'ਚ ਉਹਨਾਂ ਨੇ ਐਕਸਪੈਰੀਮੈਂਟ ਕੀਤਾ, ਪੋਲੀਟੀਕਲ ਜਮਾਤ ਬਣਾ ਕੇ ਉਹ ਸੌਦਾ ਵਿਕਿਆ ਨਹੀਂ। ਫਿਰ ਉਹ ਜੈ ਪ੍ਰਕਾਸ਼ ਨਾਰਾਇਣ ਨੇ ਜਦੋਂ ਟੋਟਲ ਰੈਵੋਲੂਸ਼ਨ, ਪੂਰਨ ਕ੍ਰਾਂਤੀ ਦੇ ਨਾਂ ਥੱਲੇ ਇੰਦਰਾ ਗਾਂਧੀ ਨੂੰ ਚੈਲੰਜ ਕੀਤਾ ਤਾਂ ਉਹਦੇ ਬੈਂਡ ਵੈਗਨ 'ਤੇ ਚੜ੍ਹ ਗਏ, BJP ਬਣ ਗਏ, ਭਾਰਤੀ ਜਨਤਾ ਪਾਰਟੀ, ਉਹਨੂੰ ਟੇਕ ਓਵਰ ਕਰ ਲਿਆ। ਔਰ ਬਾਕੀ ਜਿਹੜੇ ਸੀ ਹੌਲੀ ਹੌਲੀ ਪਹਿਲਾਂ VP ਸਿੰਘ ਦਾ ਸਾਥ ਛੱਡਿਆ ਔਰ ਫਿਰ ਆਪਣੇ ਲੈਵਲ 'ਤੇ। ਔਰ ਕਟਿੰਗ ਦਾ ਸਟੋਰੀ ਸ਼ਾਰਟ 2014 ਤੱਕ ਪਹੁੰਚਦੇ ਆ ਸਿੱਧੇ ਤੌਰ ਦੇ ਉੱਤੇ ਦਿੱਲੀ ਦੀ ਹਕੂਮਤ। ਔਰ ਅੱਜ ਜਿਹੜੇ ਭਾਰਤ ਦੇ 29 ਦੇ ਕਰੀਬ ਸੂਬੇ ਨੇ ਉਹਨਾਂ ਦੇ ਵਿੱਚ ਆਲਮੋਸਟ 4-5 ਨੂੰ ਛੱਡ ਕੇ ਬਾਕੀ ਸਾਰਿਆਂ ਦੇ ਉੱਤੇ BJP ਦੀ ਹਕੂਮਤ। ਔਰ 2014 'ਚ RSS ਦੇ ਮੁਖੀ ਮੋਹਨ ਭਾਗਵਤ ਨੇ ਇਹ ਠੀਕ ਕਿਹਾ ਸੀ ਕਿ 1000 ਸਾਲ ਬਾਅਦ ਹਿੰਦੂਆਂ ਦੇ ਹੱਥ 'ਚ ਹਕੂਮਤ ਆਏ, ਕਿਉਂਕਿ ਉਹਨਾਂ ਦੇ ਲਈ ਜਿਹੜਾ 47 ਤੋਂ 2014 ਤੱਕ ਵੀ ਸੈਕੂਲਰਿਜ਼ਮ ਉਹਨਾਂ ਨੂੰ ਪ੍ਰਵਾਨ ਨਹੀਂ ਹੈ ਕਿ ਉਹਨਾਂ ਨੂੰ, ਹਾਲਾਂਕਿ ਸੈਕੂਲਰਿਜ਼ਮ ਦੇ ਨਾਂ ਥੱਲੇ ਕਾਂਗਰਸ ਨੇ ਵੀ ਹਿੰਦੂਤਵਾ ਨੂੰ ਹੀ ਪ੍ਰਮੋਟ ਕੀਤਾ, ਥੋੜ੍ਹੀ ਸੌਫਟ ਟੋਨ ਦੇ ਵਿੱਚ ਕੀਤਾ। ਪਰ ਉਸ ਤੋਂ ਬਾਅਦ ਜਦੋਂ ਸੈਕੰਡ ਟਾਈਮ ਮੋਦੀ ਬਣਦਾ 2019 ਤੱਕ, ਅਸੀਂ ਦੇਖਦੇ ਹਾਂ ਵੀ ਕਿਵੇਂ BJP ਨੇ, RSS ਨੇ ਆਪਣੇ ਟੈਂਟੈਕਲ ਨਾਰਥ ਈਸਟ ਦੇ ਵਿੱਚ ਫੈਲਾਏ। ਕਦੇ ਅੱਜ ਤੋਂ ਜਿਹੜਾ 20 ਸਾਲ ਪਹਿਲਾਂ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਨਾਰਥ ਈਸਟ ਦੀਆਂ ਉਹ ਸਟੇਟਾਂ ਜਿੱਥੇ ਹਿੰਦੂ ਲਫ਼ਜ਼ ਹੀ ਨਹੀਂ ਹੈ, ਅਸਾਮ ਦੀ ਥੋੜ੍ਹੀ ਬੈਲਟ ਨੂੰ ਛੱਡ ਕੇ ਉੱਥੋਂ ਸਾਰੇ ਕਬੀਲੇ ਨੇ, ਟਰਾਈਬਲਸ ਨੇ, ਜਿੰਨੀਆਂ ਤੁਸੀਂ 7 ਸਿਸਟਰਸ ਆਫ ਨਾਰਥ ਈਸਟ, ਅਸਾਮ, ਮੇਘਾਲय, ਮਨੀਪੁਰ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਇਹ ਸਾਰੇ। ਪਰ ਅੱਜ ਉਹਨਾਂ 7 ਸੂਬਿਆਂ 'ਚੋਂ ਆਲਮੋਸਟ ਸਾਰਿਆਂ ਦੇ ਵਿੱਚ ਹੀ ਜਾਂ BJP ਦੀ ਸਿੱਧੀ ਹਕੂਮਤ ਹੈ ਜਾਂ BJP ਉਹਦੇ 'ਚ ਭਾਈਵਾਲ ਹੈ।
ਸੋ ਜੇ ਨਾਰਥ ਈਸਟ ਉਹਨਾਂ ਨੇ ਕਾਬੂ ਕਰ ਲਿਆ ਪੂਰੀ ਤਰ੍ਹਾਂ, ਔਰ ਅਸਾਮ ਦੇ ਵਿੱਚ ਤਾਂ ਪੂਰੇ ਵੈਲ ਇੰਟਰੈਂਸਡ ਹੋ ਗਏ, 2-3 ਵਾਰ ਆ ਗਏ, ਔਰ ਕਿਵੇਂ ਉੱਥੇ ਉਹਨਾਂ ਨੇ ਜਿਹੜਾ ਉਹ ਆਪਣਾ ਹਿੰਦੂਤਵਾਦੀ ਨਫ਼ਰਤ ਦਾ ਏਜੰਡਾ ਫੈਲਾਉਣਾ ਸ਼ੁਰੂ ਕੀਤਾ ਹੋਇਆ। ਹੁਣ ਜਿਹੜਾ ਹੁਣ ਤੱਕ ਸਾਊਥ ਦੇ ਵਿੱਚ, ਜਦੋਂ ਅਸੀਂ ਸਾਊਥ ਦੀ ਗੱਲ ਕਰਦੇ ਹਾਂ ਇੰਡੀਆ ਦੀ, ਸੋ ਉਹਦੇ 'ਚ 5 ਸਟੇਟਾਂ ਮੁੱਖ ਤੌਰ ਦੇ ਉੱਤੇ, ਔਰ ਸਾਊਥ ਦਾ ਮਤਲਬ ਡ੍ਰੈਵਿਡਨ, ਜੇ ਇਸ ਥਿਊਰੀ ਨੂੰ ਤੁਸੀਂ ਆਰੀਆ ਔਰ ਡ੍ਰੈਵਿਡਨ ਦੇ ਲੈਵਲ ਦੇ ਉੱਤੇ ਦੇਖੋ, ਤੇ ਜਿੱਥੇ ਰਹਿਣ ਵਾਲਿਆਂ ਦੀ ਬੋਲੀ, ਰੇਸ, ਨਸਲ ਵੀ ਉਹਨਾਂ ਦੀ ਵੱਖਰੀ ਹੈ, ਉਹਨਾਂ ਦੇ ਤੌਰ ਤਰੀਕੇ, ਉਹਨਾਂ ਦੀਆਂ ਲੈਂਗੁਏਜਸ ਤਾਂ ਹੈ ਹੀ ਵੱਖਰੀਆਂ ਨੇ। ਉਹਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਤਮਿਲਨਾਡੂ, ਜਿਹੜਾ ਜਿਹਨੂੰ ਕਿਸੇ ਜ਼ਮਾਨੇ 'ਚ ਅੰਗਰੇਜ਼ਾਂ ਦੇ ਜ਼ਮਾਨੇ 'ਚ ਮਦਰਾਸ ਕਿਹਾ ਜਾਂਦਾ ਸੀ, ਮੈਡਰਾਸ ਪ੍ਰੈਜ਼ੀਡੈਂਸੀ, ਉਹ ਬਿਲਕੁਲ ਤਮਿਲ ਲੈਂਗੁਏਜ ਨੂੰ ਤਾਂ ਐਜ਼ ਏ ਕਲਾਸਿਕ ਲੈਂਗੁਏਜ ਇੰਡੀਅਨ ਕਨਸਟੀਟਿਊਸ਼ਨ 'ਚ ਵੀ ਰੈਕਗਨਾਈਜ਼ ਕੀਤਾ ਹੋਇਆ। ਔਰ ਬਾਕੀ ਜਿਹੜੀਆਂ ਨਾਰਥ ਦੀਆਂ ਜਾਂ ਮਿਡ ਵੈਸਟ ਦੀਆਂ ਜ਼ਬਾਨਾਂ ਨੇ, ਉਹਨਾਂ 'ਚ ਉਹਨਾਂ ਨੂੰ ਤਾਂ ਸੰਸਕ੍ਰਿਤ ਜਾਂ ਹਿੰਦੀ ਨਾਲ ਰਿਲੇਟ ਕੀਤਾ ਜਾ ਸਕਦਾ ਹੈ ਜੇ ਕਿ ਉਹਨਾਂ ਦੇ ਲਫ਼ਜ਼ ਉਹਦੇ 'ਚ ਆ ਗਏ ਜਾਂ ਦੂਜਾ। ਤਮਿਲ ਉਹਨਾਂ ਦੀ ਬਿਲਕੁਲ ਸਕ੍ਰਿਪਟ ਵੀ ਆਪਣੀ ਆ, ਉਹਨਾਂ ਦੀ ਵੱਖਰੀ, ਸੰਸਕ੍ਰਿਤ ਨਾਲ ਕੋਈ ਲਾਗਾ ਦੇਗਾ ਨਹੀਂ, ਔਰ ਉਹਨਾਂ ਦਾ ਸਾਰਾ ਲਿਟਰੇਚਰ, ਰੇਸ, ਉਹਨਾਂ ਦੀ ਤਹਿਜ਼ੀਬ ਹੀ ਵੱਖਰੀ ਤਹਿਜ਼ੀਬ ਹੈ, ਜਿਹਦਾ ਗੰਗਾ ਜਮਨੀ ਤਹਿਜ਼ੀਬ ਦੇ ਨਾਲ ਕੋਈ ਸਬੰਧ ਨਹੀਂ ਹੈ। ਔਰ ਇਸੇ ਤਰ੍ਹਾਂ ਜਦੋਂ ਈਵਨ ਦਿੱਲੀ ਤਖਤ ਦੇ ਉੱਤੇ ਅੱਡ-ਅੱਡ ਲੋਕ, ਅਲੈਗਜ਼ੈਂਡਰ ਜਾਂ ਉਸ ਤੋਂ ਬਾਅਦ ਹੂਨ ਔਰ ਫਿਰ ਗਜ਼ਨੀ ਔਰ ਦੂਸਰੇ ਤੀਸਰੇ ਵੀ ਆਉਂਦੇ ਰਹੇ, ਸਾਊਥ ਦੇ ਉੱਤੇ ਜਿਹੜਾ ਤਮਿਲ ਔਰ ਉਹ ਰੀਜਨ ਹੈ, ਉਹਨਾਂ ਦੀਆਂ ਆਪਣੀਆਂ ਡਾਇਨੈਸਟੀ, ਚੋਲਾ ਡਾਇਨੈਸਟੀ ਦੂਜੀਆਂ ਰਹੀਆਂ, ਇਹ ਕਦੇ ਵੀ ਦਿੱਲੀ ਦੇ ਅੰਡਰ ਨਹੀਂ ਰਹੇ। ਔਰ ਹਾਲਾਂਕਿ ਉਸ ਪੀਰੀਅਡ 'ਚ, ਮੁਗਲ ਪੀਰੀਅਡ 'ਚ, ਜਿਹਨੂੰ ਦੈਕਨ ਕਿਹਾ ਜਾਂਦਾ ਸੀ, ਦੱਖਣ, ਉਹਦੇ ਵਿੱਚ ਜਿਹੜਾ ਜਿਵੇਂ ਜਦੋਂ ਬਾਅਦ ਦੇ ਵਿੱਚ ਨਿਜ਼ਾਮ ਹੈਦਰਾਬਾਦ ਦੀ ਰਿਆਸਤ ਜਿਹਦੇ 'ਚ ਬਣੀ, ਉਹਦੇ 'ਚ ਮਹਾਰਾਸ਼ਟਰਾ ਔਰ ਕਰਨਾਟਕਾ ਦਾ ਥੋੜਾ, ਕਰਨਾਟਕਾ ਅੰਡਰ ਮੈਸੂਰ ਸੀ, ਔਰ ਇਸੇ ਤਰ੍ਹਾਂ ਜਿਹੜਾ ਕੁਛ ਹਿੱਸਾ ਜਿਹੜਾ ਅੱਜ ਦੇ ਤੇਲੰਗਾਨਾ ਦਾ ਹੈਗਾ। ਲੇਕਿਨ ਅੱਜ ਜਦੋਂ ਅਸੀਂ ਇਹਨਾਂ 5 ਸੂਬਿਆਂ ਦੀ ਗੱਲ ਕਰਦੇ ਹਾਂ ਜਿੱਥੇ ਕਿ ਡ੍ਰੈਵਿਡਨ ਨਸਲ ਨਾਲ ਜੁੜੇ ਲੋਕ ਵੱਡੀ ਗਿਣਤੀ 'ਚ ਨੇ, ਉਹਨਾਂ ਦੇ ਵਿੱਚ ਤਮਿਲਨਾਡੂ ਹੈ, ਉਹਦੇ 'ਚ ਕੇਰਲ ਹੈ, ਉਸ ਦੇ ਵਿੱਚ ਕਰਨਾਟਕਾ ਹੈ, ਉਸ ਦੇ ਵਿੱਚ ਤੇਲੰਗਾਨਾ ਹੈ। ਹੁਣ ਇਹ ਜਿਹੜੇ ਸਾਰੇ ਹੀ ਨੇ ਜੁੜੇ ਹੋਏ ਆਪੋ ਆਪਣੇ ਉਸ ਕਲਚਰ ਦੇ ਨਾਲ। ਸਭ ਤੋਂ ਸਟਰੋਂਗ ਤਮਿਲਨਾਡੂ ਹੈ, ਔਰ ਕਿਉਂਕਿ ਬੇਸ਼ੱਕ ਇਹਨਾਂ ਦੀ ਲੈਂਗੁਏਜ ਤਮਿਲ, ਤੇਲਗੂ, ਆਂਧਰਾ ਦੀ ਲੈਂਗੁਏਜ, ਆਂਧਰਾ ਵੀ ਇਹਨਾਂ ਦਾ ਹਿੱਸਾ ਹੈ ਔਰ ਵੱਡਾ ਸੂਬਾ ਹੈ। ਔਰ ਆਂਧਰਾ ਦੇ ਵਿੱਚ ਵੀ ਇੱਕ ਸਟੇਜ ਦੇ ਉੱਤੇ ਤੇਲਗੂ ਦੇਸਮ ਪਾਰਟੀ, ਜਿਹੜੀ ਕਿ ਉਹ ਆਪਣੀ ਇੱਕ, ਜਿਵੇਂ ਨਾਇਡੂ ਲਫ਼ਜ਼ ਹੈ ਤਮਿਲ ਨਾਡੂ, ਨਾਡੂ ਦਾ ਮਤਲਬ ਵੀ ਦੇਸ਼ ਹੁੰਦਾ ਹੈ, ਨੇਸ਼ਨ ਹੁੰਦਾ ਹੈ, ਔਰ ਤੇਲਗੂ ਦੇਸਮ, ਦੇਸਮ ਦਾ ਤਾਂ ਮਤਲਬ ਹੀ ਦੇਸ਼ ਹੈ। ਸੋ ਉਹਨਾਂ ਦੀ ਆਪਣੀ ਹੋਂਦ, ਆਪਣੀ ਸੰਸਕ੍ਰਿਤੀ, ਆਪਣੀ ਸਿਵਲਾਈਜੇਸ਼ਨ। ਔਰ ਇਸੇ ਤਰ੍ਹਾਂ ਜਿਹੜੀ ਕੇਰਲ ਹੈ, ਉਹਨਾਂ ਦੀ ਲੈਂਗੁਏਜ ਮਲਿਆਲਮ ਹੈ, ਔਰ ਇਧਰ ਤੇਲਗੂ, ਔਰ ਜਿਹੜੀ ਕਰਨਾਟਕਾ ਹੈ ਉਹਨਾਂ ਦੀ ਕਨਾਡਾ ਜਿਹਨੂੰ ਕਹਿੰਦੇ ਨੇ, ਇਹ ਉਹਨਾਂ ਦੀ ਜ਼ਬਾਨ ਹੈ। ਲੇਕਿਨ ਇਸ 'ਚ ਸਭ ਤੋਂ ਪੁਰਾਣੀ ਸਿਵਲਾਈਜੇਸ਼ਨਲ ਜਾਂ ਸਾਊਥ ਨੂੰ ਜੇ ਕੋਈ ਡੋਮੀਨੇਟ ਕਰਦਾ ਹੈ ਤੇ ਉਹ ਤਮਿਲਨਾਡੂ ਕਰਦਾ ਜਾਂ ਤਮਿਲ ਜ਼ਬਾਨ ਕਰਦੀ। ਔਰ ਇਸ ਲਈ ਤਮਿਲ ਜ਼ਬਾਨ ਦੇ ਲਫ਼ਜ਼ ਮਲਿਆਲਮ 'ਚ ਵੀ ਨੇ, ਤੇਲਗੂ 'ਚ ਵੀ ਨੇ, ਕੰਨੜ 'ਚ ਵੀ ਨੇ, ਕੰਨੜ ਕਰਨਾਟਕਾ ਦੀ ਲੈਂਗੁਏਜ ਹੈ। ਹੁਣ ਇਸ ਸਾਰੇ ਨੂੰ, ਔਰ ਇਹਨਾਂ ਸਾਰੇ ਸਾਲਾਂ 'ਚ ਨਾਰਥ ਈਸਟ ਇਹਨਾਂ ਨੇ ਆਪਣੇ ਪੈਰ ਜਮਾ ਲਏ। ਸਾਊਥ ਦੀਆਂ ਇਹਨਾਂ 5 ਸਟੇਟਾਂ, ਜੋ ਕਰਨਾਟਕਾ ਪਹਿਲੀ ਸਟੇਟ ਸੀ ਜਿਹਦੇ 'ਚ ਬੀਜੇਪੀ ਨੇ ਆਪਣੀ ਹਕੂਮਤ ਬਣਾ ਲਈ ਨਫ਼ਰਤ ਪ੍ਰਚਾਰ ਕੇ, ਔਰ ਹੁਣ ਵੀ ਜਦੋਂ ਅਸੀਂ ਹਿਜਾਬ ਬੈਨ ਔਰ ਦੂਜੇ ਤੇ, ਉਹ ਸਭ ਕਰਨਾਟਕਾ 'ਚ ਹੀ ਕਰ ਰਹੇ ਨੇ, ਕਿਉਂਕਿ ਉਹ ਕਰਨਾਟਕਾ ਨੂੰ ਇੱਕ ਐਕਸਲ ਬਣਾ ਕੇ ਉਸ ਨਫ਼ਰਤ ਨੂੰ ਸਾਊਥ ਵੱਲ ਧੱਕਣਾ ਚਾਹੁੰਦੇ ਨੇ। ਕਿਉਂਕਿ ਤਮਿਲਨਾਡੂ ਦੇ ਵਿੱਚ ਇਹਨਾਂ ਦੇ ਪੈਰ ਨਹੀਂ ਲੱਗੇ, ਹਾਲਾਂਕਿ ਜੈ ਲਲਿਤਾ ਨੇ ਹੈਂਡ ਜੁਆਇਨ ਕੀਤੇ ਇਹਨਾਂ ਨਾਲ, ਕਿਸੇ ਵੇਲੇ ਵਾਜਪਾਈ ਦੀ ਸਰਕਾਰ 'ਚ DMK ਵੀ ਰਹੀ, ਪਰ ਹੁਣ DMK ਸਟਾਲਿਨ ਜਿਹੜਾ ਕਰੁਣਾਨਿਧੀ ਦਾ ਮੁੰਡਾ, ਉਹ ਇੰਡੀਪੈਂਡੈਂਟ ਹੈ, ਉਹਨਾਂ ਦੀ ਪਾਰਟੀ ਦਰਾਵੜ ਮੁਨੇਤਰ ਕਜਗਮ, ਹਾਰਡਲੀ ਬੀਜੇਪੀ ਨੂੰ 1-2 ਸੀਟਾਂ ਉਹ ਲੈ ਜਾਂਦੇ ਨੇ, ਜਿੰਨੇ ਮਰਜ਼ੀਆਂ ਦੇ ਨਾਲ ਅਲਾਇੰਸ ਬਣਾਉਣ। ਹੁਣ ਇਹਨਾਂ ਨੂੰ ਲੱਗਾ ਕਿ ਵੀ ਜੇ ਅਸੀਂ ਇੱਕ ਪਾਸੇ ਤਾਂ, ਔਰ ਐਸਾ ਵੀ ਨਹੀਂ ਹੈ, ਉਹਨਾਂ ਦੀਆਂ ਆਪਣੀਆਂ ਪਰੰਪਰਾਵਾਂ ਨੇ, ਇਹਨਾਂ ਨੇ ਦਹਿਸ਼ਤਗਰਦੀ ਨਾਲ, ਇਸਲਾਮ ਦੇ ਨਾਲ, ਪਰ ਉਹਨਾਂ ਦਾ ਦੌਰਾ ਚੱਲਿਆ ਨਹੀਂ। ਹੁਣ ਮੈਂ ਜਦੋਂ ਇਹ ਖਬਰ ਦੇਖੀ ਕਿ ਵੀ ਇਹ ਮੋਦੀ ਨੇ ਵਾਰਾਣਸੀ ਦੇ ਵਿੱਚ ਸੰਗਮ ਦੇ ਨਾਂ ਥੱਲੇ, ਕਿ ਜੀ ਦੇਖੋ ਤਮਿਲਨਾਡੂ ਔਰ ਵਾਰਾਣਸੀ ਕਾਂਸ਼ੀ ਦਾ ਨਾਂ ਹੈ, ਬਨਾਰਸ ਜਿਹਦਾ ਨਾਂ ਹੈ, ਇਹਨਾਂ ਦਾ ਕਿਵੇਂ ਸਾਡੀਆਂ ਸਿਮਿਲੈਰਿਟੀਜ਼ ਨੇ। ਔਰ ਜ਼ਾਹਰ ਹੈ ਵੀ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ, ਜਦੋਂ ਹੁਣ ਵੇਰਵਾ ਨਹੀਂ ਹੈ ਗੱਲ ਕਰਨ ਦਾ,
ਕਿ ਜੇ ਅਸੀਂ ਦੇਵਤਿਆਂ ਦੇ ਹਵਾਲੇ ਨਾਲ ਵੀ ਗੱਲ ਕਰੀਏ ਤਾਂ ਜਿਹੜੇ ਓਰੀਜਨਲ ਡਰੈਵਿਡਨ ਇੱਥੋਂ ਦੇ ਰੈਜ਼ੀਡੈਂਟ ਸੀ ਉਹਨਾਂ ਦਾ ਗੋਡ ਤਾਂ ਸ਼ਿਵ ਜੀ ਸੀ। ਇਸ ਲਈ ਜੇ ਤੁਸੀਂ ਸ਼ਿਵ ਜੀ ਦੀਆਂ ਜਟਾਵਾਂ ਦੇਖੋ, ਸ਼ਿਵ ਜੀ ਦੀ ਸ਼ਕਲ ਦੇਖੋ, ਉਹੀ ਹੈ ਰੇਸ ਜਿਹੜੀ ਡਰੈਵਿਡਨਸ ਦੀ ਹੈ। ਸ਼ਿਵ ਜੀ ਕੋ ਗੋਰਾ ਲੰਬਾ ਨੱਕ ਚੌੜੇ ਮੱਥੇ ਵਾਲਾ ਤਾਂ ਨਹੀਂ ਹੈ। ਇਹ ਵੱਖਰੀ ਗੱਲ ਹੈ ਕਿ ਵੀ ਇਹਨਾਂ ਨੇ ਵਕਤ ਦੇ ਨਾਲ ਫਿਰ ਆਪਣੀ ਗੋਰੀ ਚਿੱਟੀ ਪਾਰਵਤੀ ਨਾਲ ਬਿਠਾਤੀ ਸ਼ਿਵ ਜੀ ਦੇ, ਸ਼ਿਵ ਤੇ ਵੀ ਕਬਜ਼ਾ ਕਰ ਲਿਆ, ਔਰ ਸ਼ਿਵ ਸ਼ਕਤੀ ਉਹ ਸਾਰੇ ਕਨਸੈਪਟ ਨੂੰ ਹੀ ਬਦਲ ਦਿੱਤਾ। ਇਹ ਉਹ ਸ਼ਿਵ ਦੇ ਪੁਜਾਰੀ ਨੇ ਤਮਿਲ ਵਾਲੇ, ਉਹਨਾਂ ਦਾ ਕਿਉਂਕਿ ਉਹ ਪੁਰਾਣਾ ਉਹਨਾਂ ਦਾ ਗੋਡ ਹੈ, ਔਰ ਉਹਨਾਂ ਦਾ ਸਾਰਾ ਹੀ ਜਿਹੜਾ ਸੱਭਿਆਚਾਰ ਹੈ ਉਹ ਆਪਣਾ। ਪਰ ਇਹਨੇ ਕਿਵੇਂ ਜੋ ਮੋਦੀ ਨੇ ਉੱਥੇ ਕਿਹਾ ਕਿ ਜੀ ਇਹ ਅਸੀਂ ਸੰਗਮ, ਔਰ ਕਿਉਂਕਿ ਐਜੂਕੇਸ਼ਨ ਇੰਸਟੀਟਿਊਸ਼ਨਸ IITs ਜਿਹੜੀ ਮੈਡਰਾਸ ਦੇ ਵਿੱਚ ਹੈ, ਤਮਿਲਨਾਡੂ ਦੇ ਵਿੱਚ ਦੂਜੀਆਂ, ਉਹ ਹੁਣ ਸੈਂਟਰ ਦੇ ਕੰਟਰੋਲ 'ਚ ਨੇ। ਇਸ ਗੱਲ ਨੂੰ ਯਕੀਨੀ ਬਣਾਇਆ ਕਿ 1000-2000 ਸਟੂਡੈਂਟਸ ਦਾ ਗਰੁੱਪ ਲਿਆ ਕੇ ਔਰ ਵਾਰਾਣਸੀ ਦੇ ਵਿੱਚ ਐਗਜ਼ੀਬਿਸ਼ਨ ਲਾ ਦਿੱਤੀ। ਹੁਣ ਉਹ ਮੋਦੀ ਦੀ ਗੱਲ ਨੂੰ ਮੈਂ ਥੋੜ੍ਹਾ ਜਿਹਾ ਜ਼ਰੂਰ ਰਿਪੀਟ ਕਰਨਾ ਚਾਹੁੰਦਾ ਉਹਦੇ ਲਫ਼ਜ਼ਾਂ 'ਚ। ਉਹ ਕਹਿੰਦਾ ਹੀ ਹੇਲਡ ਕਾਂਸ਼ੀ ਬਨਾਰਸ ਐਂਡ ਤਮਿਲਨਾਡੂ ਐਜ਼ ਟਾਈਮਲੈਸ ਸੈਂਟਰਸ ਆਫ ਕਲਚਰ, ਸੰਸਕ੍ਰਿਤੀ ਐਂਡ ਸਿਵਲਾਈਜੇਸ਼ਨ। ਸੱਭਿਅਤਾ ਕਲਚਰ ਸਾਡੇ ਟਾਈਮਲੈਸ ਸੈਂਟਰ ਨੇ। ਇਨ ਆਵਰ ਕੰਟਰੀ ਦੇਅਰ ਇਜ਼ ਐਨ ਇੰਪੋਰਟੈਂਸ ਆਫ ਸੰਗਮਸ। ਹੁਣ ਗੰਗਾ ਤੇ ਜਮਨਾ ਜਿੱਥੇ ਮਿਲਦੀ ਆ ਨਾ, ਸਰਸਵਤੀ ਕੋਈ ਰਵਿਅਰ ਨੇ ਉਹਨੂੰ ਜਿਹੜਾ ਤ੍ਰਿਵੇਣੀ ਕਹਿੰਦੇ ਨੇ, ਔਰ ਦੂਸਰਾ ਉਹ ਕਹਿੰਦੇ ਸਾਡੇ ਫਰੋਮ ਦਾ ਕਨਫਲੂਐਂਸ ਆਫ ਰਿਵਰਸ ਐਂਡ ਸਟਰੀਮਸ ਟੂ ਆਈਡੀਆਜ਼, ਆਈਡੀਓਲੋਜੀਜ਼, ਨੌਲੇਜ, ਸਾਇੰਸ ਐਂਡ ਸੋਸਾਇਟੀਜ਼, ਕਲਚਰ, ਵੀ ਹੈਵ ਸੈਲੀਬ੍ਰੇਟਡ ਆਲ ਦਾ ਕਨਫਲੂਐਂਸਿਸ। ਅਸੀਂ ਤਾਂ ਸੰਗਮਾਂ ਦੇ ਪੁਜਾਰੀ ਹਾਂ। ਹੁਣ ਇਹ ਕੀ ਕਹਿ ਰਿਹਾ, ਦਾ ਕਾਂਸ਼ੀ ਤਮਿਲ ਸੰਗਮ ਇਜ਼ ਸੈਲੀਬ੍ਰੇਟਡ ਸੈਲੀਬ੍ਰੇਸ਼ਨ ਆਫ ਇੰਡੀਆਜ਼ ਡਾਈਵਰਸਿਟੀ ਐਂਡ ਯੂਨੀਕਨੈਸ, ਕਿ ਅਸੀਂ ਡਾਈਵਰਸ ਵੀ ਹਾਂ ਪਰ ਯੂਨੀਕ ਵੀ ਹਾਂ। ਹੁਣ ਉਹ ਕਿਹੜੀਆਂ ਸਾਂਝਾਂ ਕੱਢ ਰਿਹਾ? ਉਹਨੇ ਕਿਹਾ ਜੀ ਅਵਰ ਤਮਿਲਨਾਡੂ ਐਂਡ ਤਮਿਲ ਕਲਚਰ ਰਿਪਰੈਜ਼ੈਂਟ ਦਾ ਪ੍ਰਾਈਡ ਇਨ ਇੰਡੀਆਜ਼ ਐਂਸ਼ੀਐਂਟ ਲੈਗੇਸੀ, ਕਿ ਉਹਦੇ 'ਚੋਂ ਸਾਡੇ ਪੁਰਾਤਨ ਵਿਰਸੇ ਦਾ ਪ੍ਰਾਈਡ ਨਿਕਲਦਾ ਹੈ। ਇਫ ਹੁਣ ਉਹ ਹਿੰਦੂ ਧਰਮ ਨਾਲ ਜੋੜ ਰਿਹਾ, ਇਫ ਇਨ ਕਾਂਸ਼ੀ ਦੇਰ ਇਜ਼ ਬਾਬਾ ਵਿਸ਼ਵਨਾਥ, then in Tamil Nadu there is blessing of Lord Rameshwaram। ਉਹ ਕਹਿੰਦੇ ਇੱਥੇ ਬਾਬਾ ਵਿਸ਼ਵਨਾਥ ਬੈਠਾ ਹੈ, ਉਹ ਵੀ ਸ਼ਿਵ ਜੀ ਦਾ, ਕਿਉਂਕਿ ਬਨਾਰਸ ਵਾਰਾਣਸੀ ਨੂੰ ਵੀ ਸ਼ਿਵਪੁਰੀ ਕਹਿੰਦੇ ਨੇ ਕਿ ਵੀ ਸ਼ਿਵ ਜੀ ਦਾ। ਤੇ ਉਹ ਕਹਿੰਦੇ ਜੀ ਸ਼ਿਵ ਜੀ ਤੁਹਾਡਾ ਵੀ ਹੈ, ਔਰ ਇਹ ਵਾਰਾਣਸੀ ਵੀ ਸ਼ਿਵ ਜੀ ਦੀ ਹੈ, ਔਰ ਇਹ ਜਿਹੜੀ ਰਾਮੇਸ਼ਵਰਮ ਔਰ ਸਾਂਝ ਹੈ, ਬਹੁਤ ਕਾਂਸ਼ੀ ਐਂਡ ਤਮਿਲਨਾਡੂ ਔਰ ਸ਼ਿਵ ਮੈਂ, ਕਿ ਜੀ ਉਹ ਤੇ ਸ਼ਿਵ ਦੇ ਰੰਗ ਵਿੱਚ ਰੰਗੇ ਹੋਏ ਨੇ। ਫਿਰ ਐਂਡ ਸ਼ਕਤੀ ਮੈਂ, ਡਿਵੋਸ਼ਨ ਆਫ ਗੋਡੈਸ ਸ਼ਕਤੀ, he said at the event in his own constituency। ਔਰ ਫਿਰ ਲੰਮੀਆਂ ਚੌੜੀਆਂ ਇਸ ਕਿਸਮ ਦੀਆਂ ਸਾਂਝਾਂ ਦੀਆਂ ਗੱਲ ਕਰਦਿਆਂ ਉਹਨੇ ਕਿਹਾ ਕਿ ਦੇਖੋ ਤੁਸੀਂ ਰਾਮਾਨੁਜ ਔਰ ਸ਼ੰਕਰਾਚਾਰੀਆ ਜੰਮਿਆ, ਰਾਜਾ ਜੀ ਜਿਹੜਾ ਔਰ ਸਰਵਾਪਲੀ ਰਾਧਾ ਕ੍ਰਿਸ਼ਨਨ ਤੁਸੀਂ ਦਿੱਤਾ ਹੈ। ਵਿਦਆਊਟ ਅੰਡਰਸਟੈਂਡਿੰਗ ਦਾ ਫਿਲਾਸਫੀ ਆਫ ਇੰਡੀਆ, ਤੁਹਾਡੇ ਸਕਾਲਰਸ ਤੋਂ ਬਿਨਾਂ ਤਾਂ ਅਸੀਂ ਕਿਸੇ ਕੰਮ ਦੇ ਨਹੀਂ। ਔਰ ਇਸ ਸਾਰੇ 'ਚ ਉਹਨੇ ਕਿਹਾ ਜੀ ਅਸੀਂ ਸਪਿਰਿਚੁਅਲ ਯੂਨਿਟੀ ਵੀ ਹੈ, ਜਿਹੜੇ 12 ਜੋਤਿਰਲਿੰਗ ਨੇ। ਉਹਨੇ ਕਿਹਾ ਵੀ ਸਟਾਰਟ ਅਵਰ ਡੇ ਬਾਈ ਰਿਮੈਂਬਰਿੰਗ ਦਾ ਸਪਿਰਿਚੁਅਲ ਯੂਨਿਟੀ ਆਫ ਕੰਟਰੀ। ਔਰ 2500 ਦੇ ਕਰੀਬ ਡੈਲੀਗੇਟ ਉੱਥੋਂ ਆਏ ਵਾਰਾਣਸੀ ਦੇ। ਯਾਨੀ ਕਿ ਹੁਣ ਤਮਿਲਨਾਡੂ ਦੇ ਵਿੱਚ ਹਿੰਦੂਤਵਾ ਨੂੰ ਇਹ ਸ਼ਿਵ ਜੀ ਦਾ ਨਾਮ ਵਰਤ ਕੇ ਹੈ। ਔਰ ਮੈਂ ਸਮਝਦਾ ਵੀ ਸਟਾਲਿਨ ਦੀ ਹਕੂਮਤ ਨੇ ਇਹਨੂੰ ਚੰਗੀ ਤਰ੍ਹਾਂ ਸਮਝਿਆ, ਕਿਉਂਕਿ ਦੂਜੀ ਖਬਰ ਹੀ ਨਾਲ ਲੱਗੀ ਹੈ, ਸੈਂਟਰ ਇਨਵੀਟੇਸ਼ਨ ਟੂ ਤਮਿਲਨਾਡੂ ਗਵਰਨਮੈਂਟ ਫਾਰ ਤਮਿਲ ਸੰਗਮ ਗॉट नो ਰਿਸਪੌਂਸ। ਹੁਣ ਉਹਨਾਂ ਨੂੰ ਇਹ ਪਤਾ ਹੈ ਕਿ ਵੀ ਇਹ ਸੰਗਮ ਸੁੰਗਮ ਨੌਟੰਕੀਬਾਜ਼ ਜਿਹੜਾ ਹੈ, ਇਹ ਹੁਣ ਹਿੰਦੂਤਵਾ ਦੀ ਨਫ਼ਰਤ। ਔਰ ਇਹਨਾਂ ਨੇ ਹੁਣ ਤੱਕ RSS ਵਾਲਿਆਂ ਨੇ ਹਜ਼ਾਰਾਂ ਤਮਿਲ ਲੈਂਗੁਏਜ ਸਿੱਖਣ ਵਾਲੇ, ਬੋਲਣ ਵਾਲੇ ਵਲੰਟੀਅਰ ਭਰਤੀ ਕਰ ਲਏ ਹੋਣਗੇ। ਉਸ ਕਿਸਮ ਦਾ ਲਿਟਰੇਚਰ ਰਚ ਕੇ ਉੱਥੇ ਸੁੱਟ ਰਹੇ ਹੋਣਗੇ ਆਉਣ ਵਾਲੇ ਪੀਰੀਅਡ। ਕਿਉਂਕਿ ਜੇ ਨਾਰਥ ਈਸਟ ਕਾਬੂ ਕਰ ਸਕਦੇ ਨੇ, ਜਿੱਥੇ ਬਿਲਕੁਲ ਕਬੀਲੇ ਜਿਨ੍ਹਾਂ ਦਾ ਕੋਈ ਸਬੰਧ ਹੀ ਨਹੀਂ ਹਿੰਦੂ ਧਰਮ ਨਾਲ, ਤੇ ਸਾਊਥ ਦੇ ਵਿੱਚ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸ਼ੰਕਰਾ ਜਿਹੜਾ ਉਹ ਕੇਰਲਾ ਦਾ ਨੰਬੂਦਰੀ ਬ੍ਰਾਹਮਣ, ਔਰ ਰਾਮਾਨੁਜ ਤਮਿਲ ਰੂਟਸ, ਔਰ ਕਿਤੇ ਨਾ ਕਿਤੇ ਸ਼ਿਵ ਜੀ ਇੱਧਰ ਉੱਧਰ, ਸ਼ਿਵ ਜੀ ਨਾਲ ਵਿਸ਼ਨੂੰ ਵੀ ਬਿਠਾ ਦਿੱਤਾ, ਬ੍ਰਹਮਾ ਵੀ ਬਿਠਾ ਦਿੱਤਾ, ਕੋਈ ਨਾ ਕੋਈ ਉਹਦੇ ਰਾਮੇਸ਼ਵਰਮ ਦੇ ਤੀਰਥ ਨਾਲ ਵੀ ਜੋੜ ਲੈਂਦੇ ਨੇ। ਜਿਵੇਂ ਹੁਣ ਸ੍ਰੀਲੰਕਾ 'ਚ ਕਿਸੇ ਨੂੰ ਪੁੱਛੋ, ਉਹਨਾਂ ਦੇ ਨਾ ਕੋਈ ਕਦੇ ਰਾਵਣ ਹੋਇਆ ਨਾ ਉਹਨਾਂ ਦਾ, ਪਰ ਜਦੋਂ ਇਹਨਾਂ ਨੇ ਰੌਲਾ ਪਾਇਆ ਉਹਨਾਂ ਨੂੰ ਵੀ ਲੱਗਾ ਕਿ ਵੀ ਇਹ ਜੇ ਟੂਰਿਜ਼ਮ ਹੀ ਆ ਜਾਏ ਇਸੇ ਬਹਾਨੇ ਝੂਠੀ ਰਮਾਇਣ ਨੂੰ ਬਣਾ ਕੇ। ਉਹਨਾਂ ਨੇ ਵੀ ਜਿਹੜੇ 2-4 ਬੋਟੈਨੀਕਲ ਗਾਰਡਨ ਸੀ, ਉਹਨਾਂ ਨੇ ਕਿਹਾ ਜੀ ਆਹ ਅਸ਼ੋਕ ਵਾਟਿਕਾ ਹੈ ਜਿਹਦੇ 'ਚ ਹਨੂੰਮਾਨ ਉਤਰਿਆ ਸੀ, ਇਹਨੇ ਉਜਾੜੀ। ਇਹ ਹੈ ਫਲਾਣੀ ਜਿੱਥੇ ਸੀਤਾ ਰਹੀ ਸੀ। ਉਹਨਾਂ ਨੇ ਵੀ 2-4 ਥਾਵਾਂ ਬਣਾ। ਹਾਲਾਂਕਿ ਫੈਕਟ ਇਹ ਹੈ
ਕਿ ਸ੍ਰੀਲੰਕਾ ਦੀ ਹਿਸਟਰੀ 'ਚ ਰਾਵਣ ਨਾਂ ਦਾ ਨਾ ਕੋਈ ਬੰਦਾ ਆਇਆ ਨਾ ਕੋਈ ਉਸ ਦੇ ਨਾਲ ਜੁੜਿਆ ਹੋਇਆ ਰਾਮ ਦਾ ਜਾਂ ਕੋਈ ਉਹਨੂੰ ਜਿਹੜਾ ਇੱਕ 올ਡ ਸੀ ਪੱਥਰ ਉਹਨੂੰ ਪੁੱਲ ਦੱਸਤਾ ਕਿ ਜੀ ਇਹ ਉਹਨੂੰ ਢਾਣ ਨਹੀਂ ਦਿੱਤਾ ਇਹਨਾਂ ਨੇ ਕਿਹਾ ਜੀ ਸਾਡੀ ਆਸਥਾ ਹੈ ਸੁਪਰੀਮ ਕੋਰਟ ਦਾ ਫੈਸਲਾ ਲੈ ਲਿਆ ਉਹਨੂੰ ਪਤਾ ਨਹੀਂ ਐਡਮ ਸਟੋਨ ਕੇ ਕੀ ਕਹਿੰਦੇ ਸੀ ਉਹਨੂੰ ਇਹਨਾਂ ਨੇ ਆਪਣਾ ਉਹ ਬਣਾ ਦਿੱਤਾ ਕਿ ਰਾਮ ਸੇਤੂ ਕਿ ਜੀ ਇਹ ਰਾਮ ਸੇਤੂ ਹੈ ਰਾਮ ਨੇ ਪੁੱਲ ਬਣਾਇਆ ਸੋ ਇਵੇਂ ਫਾਲਸ ਹਿਸਟਰੀ ਕ੍ਰੀਏਟ ਕਰਦੇ ਨੇ ਪਰ ਚਲੋ ਅੱਜ ਦੀ ਡੇਟ 'ਚ ਇਹ ਚੰਗੀ ਗੱਲ ਹੈ ਕਿ ਤਮਿਲਨਾਡੂ ਨੇ ਇਸ ਸਾਰੇ ਨੂੰ ਸਮਝ ਲਿਆ ਕਿ ਵੀ ਇਹ ਨੌਟੰਕੀ ਮਾਸਟਰ ਹੁਣ ਇੱਕ ਨਵੀਂ ਖੇਡ ਕੇ ਸਾਨੂੰ ਫਾਉਣ ਦੀ ਕੋਸ਼ਿਸ਼ ਹੈ ਪਰ ਇਹ ਪਰਸਿਸਟੈਂਟ ਨੇ ਇਹਨਾਂ ਕੋਲ ਸਾਧਨ ਨੇ ਇਹਨਾਂ ਕੋਲ ਪੈਸਾ ਹੈ ਇਹਨਾਂ ਨੇ ਅਲਟੀਮੇਟਲੀ ਇਹਨਾਂ ਨੂੰ ਇਹ ਲੱਗਦਾ ਹੈ ਕਿ ਜਦੋਂ ਇਹ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਕਹਿੰਦੇ ਨੇ ਕਿ ਭਾਈ ਇਹ ਮੌਜੂਦਾ ਫਿਰ ਅਖੰਡ ਭਾਰਤ ਬਾਕੀ ਤਾਂ ਬਾਅਦ 'ਚ ਲੈਣੇ ਨੇ ਤੇ ਕੰਨਿਆ ਕੁਮਾਰੀ ਤਾਂ ਕੇਰਲਾ 'ਚ ਹੈ ਕੇਰਲਾ ਇਹਨਾਂ ਦੇ ਜ਼ਾਤ 'ਚ ਨਹੀਂ ਹੈ ਔਰ ਤਮਿਲਨਾਡ ਜਿਹੜਾ ਬਹੁਤ ਵੱਡਾ ਸਾਊਥ ਦਾ ਜਿਹੜਾ ਉਹਨਾਂ ਦਾ ਬੇਸ ਹੈ ਉਹ ਅਜੇ ਹਿੰਦੂਤਵਾਦੀ ਜਕੜ ਦੇ ਵਿੱਚ ਨਹੀਂ ਆਇਆ ਸੋ ਇਹ ਸੰਗਮ ਨਹੀਂ ਹੈ ਐਕਚੁਅਲੀ ਇਹ ਟਰੈਪ ਹੈ ਜਿਹਦੇ ਥੱਲੇ ਤਮਿਲਨਾਡੂ ਨੂੰ ਔਰ ਦੱਖਣੀ ਭਾਰਤ ਨੂੰ ਕਾਬੂ ਕਰਨ ਦੀ ਲੋੜ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ